ਅਲੀ ਰਾਜਾ ਮਿਸਟਰ ਏ ਰਾਜਾ ਇਹ ਮਿਨਿਸਟਰ ਵੀ ਰਹੇ DMK ਦੇ ਸੈਂਟਰ ਦੇ ਵਿੱਚ ਫੈਡਰਲ 'ਚ, ਹੁਣ ਉਹ MP ਨੇ। ਉਹਨਾਂ ਨੇ ਇਹ ਕਿਹਾ ਕਿ ਵੀ ਇਹ ਸਾਨੂੰ ਤੁਸੀਂ ਅੰਦਰੂਨੀ ਖੁਦ ਮੁਖਤਿਆਰੀ ਦੇ ਦਿਓ, ਇੰਟਰਨਲ ਆਟੋਨਮੀ, ਨਹੀਂ ਤਾਂ ਤੁਸੀਂ ਸਾਨੂੰ ਹੁਣ ਮਜਬੂਰ ਨਾ ਕਰੋ ਕਿ ਅਸੀਂ ਇੱਕ ਆਜ਼ਾਦ ਮੁਲਕ ਤਾਮਿਲਨਾਡੂ ਦੀ ਮੰਗ ਦੇ ਉੱਤੇ ਵਾਪਸ ਆ ਜਾਈਏ। ਉਹਨਾਂ ਨੇ ਕਿਹਾ ਕਿ ਭਾਈ ਦਿੱਲੀ ਨੂੰ ਅਸੀਂ ਅਰਬਾਂ ਰੁਪਈਆਂ ਦਾ ਟੈਕਸ ਦਿੰਦੇ ਹਾਂ, ਜਿਸ ਦੇ ਨਾਲ ਜਿਹੜਾ ਉਹ ਉਹਨਾਂ ਦੀ ਹਕੂਮਤ ਚੱਲਦੀ ਹੈ ਦਿੱਲੀ ਦੀ। ਜਿਹੜੀ ਸਾਡੀ ਸਾਊਥ ਬੈਲਟ ਦੇ ਨਾਗਰਿਕਾਂ ਦੀ ਕਮਾਈ ਹੈ ਉਹ ਹਿੰਦੀ ਬੈਲਟ ਦੇ ਲੋਕ ਖਾ ਰਹੇ ਨੇ, ਇਸ ਲਈ ਸਾਡੀ GDP ਨੂੰ ਭਾਰੀ ਸੱਟ ਲੱਗ ਰਹੀ ਹੈ। ਭਾਰਤ ਇੱਕ ਆਰਟੀਫਿਸ਼ਲ ਯੂਨੀਅਨ ਹੈ, ਜਿਵੇਂ ਸੋਵੀਅਤ ਯੂਨੀਅਨ ਦੇ 15 ਟੁਕੜੇ ਹੋਏ, ਜਿਵੇਂ ਯੂਗੋਸਲਾਵੀਆ ਦੇ 7 ਟੁਕੜੇ ਹੋਏ, ਭਾਰਤ ਦੇ ਵੀ ਇਵੇਂ ਹੀ 15 ਤੋਂ ਜ਼ਿਆਦਾ ਟੁਕੜੇ ਹੋਣੇ ਨੇ। ਪੰਜਾਬ 'ਚ ਜਿਵੇਂ ਖਾਲਿਸਤਾਨ ਦੀ ਮੰਗ ਦੇ ਨਾਲ ਖਲੋਤੇ ਹੋਏ ਸਰ ਸਿਮਰਨਜੀਤ ਸਿੰਘ ਮਾਨ ਦੀ ਵਿਕਟਰੀ ਸੰਗਰੂਰ 'ਚ ਹੁੰਦੀ ਹੈ, ਔਰ ਪੰਜਾਬ 'ਚ ਜਿਸ ਕਦਰ ਸਿੱਖਾਂ ਦੀ ਆਵਾਜ਼ ਵਾਪਸ ਆਪਣੇ ਆਜ਼ਾਦ ਮੁਲਕ ਵੱਲ ਜਾ ਰਹੀ ਹੈ, ਉਹਨੂੰ ਦੇਖ ਕੇ ਤਾਮਿਲਨਾਡੂ ਦੇ ਤਾਮਿਲਾਂ ਨੇ ਵੀ ਹੌਸਲਾ ਫੜਿਆ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੂਰੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ BJP ਦੀਆਂ ਹਿੰਦੂਤਵੀਆਂ ਨੀਤੀਆਂ ਦੀ ਵਜ੍ਹਾ ਕਰਕੇ ਭਾਰਤ ਜਿਹੜਾ ਟੁੱਟਣ ਵੱਲ ਵੱਧ ਰਿਹਾ ਹੈ, ਔਰ ਤਾਮਿਲਨਾਡੂ ਦੇ DMK ਦੇ MP ਅਤੇ ਸਾਬਕਾ ਕੇਂਦਰੀ ਮੰਤਰੀ ਏ ਰਾਜਾ ਨੇ ਮੋਦੀ ਸਰਕਾਰ ਨੂੰ ਧਮਕੀ ਦਿੱਤੀ ਹੈ ਕਿ ਉਹ ਤਾਮਿਲਨਾਡੂ ਨੂੰ ਅੰਦਰੂਨੀ ਮੁਖਤਿਆਰੀ ਦੇਵੇ, ਨਹੀਂ ਤਾਂ DMK ਪਾਰਟੀ ਇੱਕ ਆਜ਼ਾਦ ਤਾਮਿਲਨਾਡੂ ਦੇਸ਼ ਦੀ ਮੰਗ ਕਰੇਗੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਵੀ ਜ਼ੁਲਮ ਦੀ ਅੱਤ ਹੁੰਦੀ ਹੈ, ਧੱਕਾ ਹੁੰਦਾ ਹੈ, ਇਹ ਠੀਕ ਹੈ ਕਿ ਮੈਜੋਰਿਟੀ ਲੋਕ ਕਿਸੇ ਵੀ ਗਿਵਨ ਟਾਈਮ 'ਚ, ਬੀਤੇ ਸਮੇਂ 'ਚ ਵੀ ਔਰ ਅੱਜ ਵੀ, ਖੌਫ ਜ਼ਦਾ ਹੁੰਦੇ ਨੇ, ਡਰਦੇ ਨੇ। ਜ਼ੁਲਮ ਕੀਤਾ ਹੀ ਇਸ ਲਈ ਜਾਂਦਾ ਹੈ ਕਿ ਲੋਕ ਹੌਸਲਾ ਕਰਕੇ ਚੈਲੰਜ ਨਾ ਕਰਨ। ਪਰ ਇਹ ਵੀ ਇੱਕ ਹਕੀਕਤ ਹੈ ਕਿ ਜਿਹੜੇ ਲੋਕ ਜ਼ੁਲਮ ਦੇ ਥੱਲੇ ਦਬੇ ਹੁੰਦੇ ਨੇ, ਉਹਨਾਂ ਦੇ ਅੰਦਰ ਕੁਝ ਹੋਰ ਚੱਲ ਰਿਹਾ ਹੁੰਦਾ ਹੈ, ਤੇ ਜਦੋਂ ਕੋਈ ਉਸ ਸਾਰੀ ਕਰਾਊਡ 'ਚੋਂ, ਭੀੜ 'ਚੋਂ ਇੱਕ ਖੜਾ ਹੋ ਕੇ ਐਂ ਉਂਗਲ ਕਰਕੇ ਜਿਹੜਾ ਉਹ ਉਸ ਨੂੰ ਜਵਾਬਦੇਹੀ ਉਸ ਦੀ ਕਰਦਾ, ਤੇ ਹੌਲੀ ਹੌਲੀ ਦੂਸਰੇ ਵੀ ਫਿਰ ਹੌਸਲਾ ਫੜਦੇ ਨੇ। ਔਰ ਇਹ ਵਰਤਾਰਾ ਦੁਨੀਆ ਦੇ ਵਿੱਚ ਅਕਸਰ ਦੇਖਣ 'ਚ ਆਉਂਦਾ ਹੈ ਕਿ ਇੱਕ ਪਾਸਿਓਂ ਜਦੋਂ ਚੈਲੰਜ ਹੋਣਾ ਸ਼ੁਰੂ ਹੋ ਜਾਂਦਾ ਹੈ ਤੇ ਦੂਸਰੇ ਜਿਹੜੇ ਸਫ਼ਰ ਕਰ ਰਹੇ ਹੁੰਦੇ ਨੇ, ਬਹੁਤ ਵਾਰ ਉਹ ਡਰ ਦੇ ਮਾਰੇ ਚੁੱਪ ਬੈਠੇ ਹੁੰਦੇ ਨੇ, ਉਹਨਾਂ ਦੀ ਵੀ ਆਵਾਜ਼ ਉੱਠਣ ਲੱਗ ਜਾਂਦੀ ਹੈ। ਅੱਛਾ, ਭਾਰਤ ਜਿਹੜਾ ਕਦੇ ਵੀ ਇਤਿਹਾਸ ਦੇ ਵਿੱਚ ਇੱਕ ਮੁਲਕ ਦੇ ਤੌਰ ਤੇ ਨਹੀਂ ਰਿਹਾ, ਇੱਕ ਆਰਟੀਫਿਸ਼ਲ ਯੂਨੀਅਨ, ਇੱਕ ਐਡਮਿਨਿਸਟ੍ਰੇਟਿਵ ਯੂਨੀਅਨ। ਬ੍ਰਿਟਿਸ਼ਰਸ ਨੇ ਲਗਭਗ 100 ਸਾਲ ਲਿਆ ਕਿ ਉਹਨਾਂ ਨੇ ਭਾਰਤ ਦੇ ਸਾਊਥ ਤੋਂ ਸ਼ੁਰੂ ਕਰਕੇ ਔਰ ਪੰਜਾਬ ਦੀਆਂ ਹੱਦਾਂ ਤੱਕ ਸਿੱਖ ਰਾਜ ਮਹਾਰਾਜਾ ਰਣਜੀਤ ਸਿੰਘ ਦੇ ਵੇੜੇ ਉਹਨਾਂ ਨੇ ਜਿਹੜਾ ਉਸ ਦੇ ਉੱਤੇ ਆਪਣਾ ਕਬਜ਼ਾ ਜਮਾਇਆ। ਔਰ ਪੰਜਾਬ ਜਿਹੜਾ ਲਗਭਗ ਸਿਰਫ 98 ਸਾਲ ਅੰਗਰੇਜ਼ੀ ਗੁਲਾਮੀ ਦੇ ਥੱਲੇ ਰਿਹਾ, ਬਾਕੀ ਭਾਰਤ 200 ਸਾਲ ਰਿਹਾ। ਔਰ ਬਾਅਦ ਦੇ ਵਿੱਚ 1849 ਦੇ ਵਿੱਚ ਪੰਜਾਬ ਵੀ ਬ੍ਰਿਟਿਸ਼ ਸਾਮਰਾਜ ਦਾ ਹਿੱਸਾ ਬਣਦਾ। ਹੁਣ ਇਸ 'ਚ ਵੀ ਕੋਈ ਸ਼ੱਕ ਨਹੀਂ ਕਿ ਬੇਸ਼ੱਕ ਪੰਜਾਬ ਸਭ ਤੋਂ ਅਖੀਰ ਦੇ ਵਿੱਚ ਉਸ ਗੁਲਾਮੀ ਦੇ ਵਿੱਚ ਆਇਆ, ਲੇਕਿਨ ਬਹੁਤ ਜਲਦੀ ਪੰਜਾਬ ਦੇ ਵਿੱਚ ਇੱਕ ਹਿੱਸਾ ਤਾਂ ਸੀ ਜਿਹੜਾ ਅੰਗਰੇਜ਼ਾਂ ਦੇ ਨਾਲ, ਉਹ ਭਾਵੇਂ ਫੌਜ 'ਚ ਗਏ ਜਾਂ ਅਦਰਵਾਈਜ਼ ਗਏ, ਪਰ ਦੂਸਰੇ ਪਾਸੇ ਅੰਗਰੇਜ਼ਾਂ ਦੀ ਹਕੂਮਤ ਨੂੰ ਚੈਲੰਜ ਕਰਨ ਦੀ ਗੱਲ ਰਾਈਟ ਅਵੇ ਸ਼ੁਰੂ ਹੋ ਜਾਂਦੀ ਹੈ। ਭਾਈ ਮਹਾਰਾਜ ਸਿੰਘ ਜਿਹੜੇ ਬਾਬਾ ਵੀਰ ਸਿੰਘ ਨੌਰੰਗਾਬਾਦੀ ਦੇ ਉਸ ਮੁਕਾਮ ਦੇ ਉੱਤੇ ਜਿਹੜੇ ਨੇ ਉਹ ਗੱਦੀ ਨਸ਼ੀਨ ਸਨ, ਉਹਨਾਂ ਨੇ ਪਹਿਲਾ ਨਾਅਰਾ ਬੁਲੰਦ ਕੀਤਾ। ਫਿਰ ਅਸੀਂ ਨਾਮਧਾਰੀ ਲਹਿਰ, ਬਾਬਾ ਰਾਮ ਸਿੰਘ ਨਾਮਧਾਰੀ ਜਿਨ੍ਹਾਂ ਨੂੰ ਕੂਕੇ ਵੀ ਕਿਹਾ ਜਾਂਦਾ ਹੈ, ਉਹਨਾਂ ਨੇ ਨਾਅਰਾ ਦਿੱਤਾ, ਰਹਿਣ ਨਾ ਦੇਵੋ ਹਿੰਦ 'ਚ ਰਾਜ ਫਰੰਗੀ ਦਾ। ਔਰ ਫਿਰ 20ਵੀਂ ਸਦੀ ਦੀ ਬਿਗਨਿੰਗ 'ਚ ਅਸੀਂ ਦੇਖਦੇ ਹਾਂ ਕਿ ਕਿਵੇਂ ਕੈਨੇਡਾ, ਅਮਰੀਕਾ ਔਰ ਹੋਰ ਮੁਲਕਾਂ 'ਚ ਆਏ ਜਿਹੜੇ ਪੰਜਾਬੀ ਸਨ, ਉਹਨਾਂ ਨੇ ਗਦਰ ਪਾਰਟੀ ਬਣਾ ਕੇ ਗਦਰ ਮਚਾਉਣ ਦਾ ਫੈਸਲਾ ਕੀਤਾ ਕਿ ਅੰਗਰੇਜ਼ਾਂ ਨੂੰ ਕੱਢਣਾ। ਔਰ ਫਿਰ ਅਕਾਲੀ ਲਹਿਰ ਦਾ ਆਪਣਾ ਇੱਕ ਸੁਨਹਿਰੀ ਇਤਿਹਾਸ ਹੈ। ਔਰ ਪੈਰਲਲ ਅਸੀਂ ਦੇਖਦੇ ਹਾਂ ਕਿ ਗਦਰ ਲਹਿਰ ਤੋਂ ਬਾਅਦ ਅਸੀਂ ਉਹ ਸ਼ਹੀਦ ਊਧਮ ਸਿੰਘ ਹੋਣ, ਸ਼ਹੀਦ ਭਗਤ ਸਿੰਘ ਔਰ ਉਹਨਾਂ ਦੀ ਰੈਵੋਲੂਸ਼ਨਰੀ ਲਾਈਨ, ਆਜ਼ਾਦ ਹਿੰਦ ਫੌਜ, ਸੁਭਾਸ਼ ਚੰਦਰ ਬੋਸ, ਇਹ ਸਾਰੇ ਕਰੈਕਟਰ। ਔਰ 1947 ਦੇ ਵਿੱਚ ਅੰਗਰੇਜ਼ ਜਿਹੜੇ ਨੇ
ਉਹ ਸਬ ਕੰਟੀਨੈਂਟ ਨੂੰ ਦੋ ਹਿੱਸਿਆਂ 'ਚ ਵੰਡ ਕੇ ਤੁਰ ਜਾਂਦੇ ਨੇ। ਅੱਛਾ। ਹੁਣ ਮੈਂ ਇਹ ਵੇਰਵਾ ਇਸ ਲਈ ਨਹੀਂ ਦਿੱਤਾ ਕਿ ਕੋਈ ਮੈਂ ਅੰਗਰੇਜ਼ੀ ਗੁਲਾਮੀ ਦੇ ਖਿਲਾਫ ਸਟਰਗਲ ਦੇ ਉੱਤੇ ਕੋਈ ਡਿਸਕਸ਼ਨ ਕਰਨੀ ਹੈ। ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਵੀ ਕਿਵੇਂ ਇਹ ਜਿਹੜਾ ਮਾਣ ਪੰਜਾਬ ਦੀ ਧਰਤੀ ਨੂੰ ਹੀ ਹਾਸਲ ਹੋਇਆ ਕਿ ਕਦੇ ਬਾਹਰਲੇ ਹਮਲਾਵਰਾਂ ਨੂੰ ਵੀ ਜੇ ਵੰਗਾਰਿਆ ਸੀ ਤੇ ਗੁਰੂ ਕੇ ਖਾਲਸੇ ਨੇ ਜਦੋਂ ਪੰਜਾਬ ਦੀ ਧਰਤੀ ਦੇ ਉੱਤੇ ਗੁਰੂ ਨਾਨਕ ਸਾਹਿਬ ਨੇ ਸਭ ਤੋਂ ਪਹਿਲਾਂ ਬਾਬਰ ਨੂੰ ਸੱਚ ਕੀ ਬਾਣੀ ਨਾਨਕ ਆਖੈ ਸੱਚ ਸੁਣਾਏ ਸੀ ਸੱਚ ਕੀ ਬੇਲਾ ਐਮਨਾਬਾਦ ਸ਼ਹਿਰ 'ਚ ਖਲੋ ਕੇ ਜ਼ੁਲਮ ਕਰਨ ਤੋਂ ਰੋਕਿਆ ਸੀ। ਔਰ ਲਗਾਤਾਰਤਾ ਨਾਲ ਫਿਰ 18ਵੀਂ ਸਦੀ ਤੱਕ ਪਹੁੰਚਦੇ ਆ ਖਾਲਸਾ ਪੰਥ ਦੀ ਕਾਇਮੀ ਦੇ ਨਾਲ ਇੱਕ ਸਦੀ ਖਾਲਸਾ ਦੋਵੇਂ ਪਾਸੇ, ਇੱਕ ਪਾਸੇ ਮੁਗਲੀਆ ਸਲਤਨਤ, ਦੂਸਰੇ ਪਾਸੇ ਦਰਾ ਖੈਬਰ ਪਾਰ ਦੇ ਹਮਲਾਵਰ, ਉਹਨਾਂ ਦੇ ਨਾਲ ਟਾਕਰਾ ਕਰਕੇ ਪੰਜਾਬ ਦੀ ਧਰਤੀ ਨੂੰ, ਉਸ ਖਿੱਤੇ ਨੂੰ ਜਿਹੜਾ ਉਹ ਮਹਿਫੂਜ਼ ਕੀਤਾ ਧਰਤੀ ਦੇ ਲੋਕਾਂ ਲਈ। ਔਰ ਸਿੱਖ ਰਾਜ ਦੇ ਰੂਪ 'ਚ ਫਿਰ ਉਹ ਰਾਜ ਭਾਗ ਜਿੱਥੇ ਬਿਨਾਂ ਜ਼ਾਤ, ਰੰਗ, ਨਸਲ, ਧਰਮ, ਜੈਂਡਰ ਦੇ ਵਿਤਕਰੇ ਦੇ ਪਰਸਿਊਟ ਆਫ ਹੈਪੀਨੈਸ ਇਸ ਪਾਸੇ ਵੱਲ ਕਦਮ ਸਨ। ਹੁਣ ਇਸ 'ਚ ਕੋਈ ਸ਼ੱਕ ਨਹੀਂ ਕਿ 47 'ਚ ਜਦੋਂ ਭਾਰਤੀ ਹਾਕਮ ਜਿਨ੍ਹਾਂ ਦੇ ਕੋਲ ਪਾਵਰ ਆਈ, ਉਹਨਾਂ ਦੇ ਅੰਦਰ 1000 ਸਾਲ ਪੁਰਾਣਾ ਜਿਹੜਾ ਉਹਨਾਂ ਦੀ ਗੁਲਾਮੀ ਉਹ ਉਹਨਾਂ ਨੂੰ ਭੁੱਲੀ ਨਹੀਂ ਸੀ। ਉਸ ਜਿਹੜੀ ਅਹਿਸਾਸੇ ਕਮਤਰੀ ਦਾ ਵੀ ਸ਼ਿਕਾਰ ਸੀ। ਲੇਕਿਨ ਉਹਨਾਂ ਦੇ ਜ਼ਿਹਨ 'ਚ ਕਾਂਗਰਸੀ ਲੀਡਰ ਭਾਵੇਂ ਗਾਂਧੀ ਦਾ ਜਦੋਂ ਤੁਸੀਂ ਰਾਮ ਰਾਜ ਦਾ ਉਹ ਡਰਾਮਾ ਦੇਖਦੇ ਹੋ ਤੇ ਉਹਨਾਂ ਦੇ ਅੰਦਰ ਤਾਂ ਉਹਨਾਂ ਦੀ ਜ਼ਿਹਨੀਅਤ 'ਚੋਂ ਹਿੰਦੂ ਰਾਜ ਲੁਕਿਆ ਹੋਇਆ ਸੀ। ਔਰ ਜਦੋਂ ਹਿੰਦੂ ਰਾਜ ਦੀ ਗੱਲ ਜਾਂ ਰਾਮ ਰਾਜ ਦੀ ਗੱਲ ਹੁੰਦੀ ਹੈ ਜਾਂ ਇਹ ਸਾਰਾ ਕਨਸੈਪਟ ਰਾਮਾਇਣ ਮਹਾਭਾਰਤ ਦਾ, ਇਹ ਉਸ ਲਿਮਿਟਿਡ ਗੰਗਾ ਜਮਨਾ ਦੇ ਜਿਹੜੀ ਤਹਿਜ਼ੀਬ ਹੈ ਜਿਸ ਨੂੰ ਕਿਹਾ ਜਾਂਦਾ ਉਸ ਤੱਕ ਹੀ ਮਹਿਦੂਦ ਸੀ। ਕਿਉਂਕਿ ਨਾ ਹੀ ਇਹਨਾਂ ਦਾ ਰਾਮ ਰਾਜ ਜਾਂ ਇਹਨਾਂ ਦੀ ਦੇਵਨਾਗਰੀ ਸਕ੍ਰਿਪਟ ਦੇ ਵਿੱਚ ਲਿਖੀ ਹਿੰਦੀ ਜ਼ਬਾਨ, ਨਾ ਉਹਦੇ ਨਾਲ ਕੋਈ ਦੱਖਣੀ ਭਾਰਤ ਦਾ ਲਾਗਾ ਦੇਗਾ ਸੀ, ਨਾ ਸਾਡੇ ਪੰਜਾਬ ਦਾ ਕੋਈ ਲਾਗਾ ਦੇਗਾ ਸੀ ਕਿਉਂਕਿ ਸਾਡੀ ਤਾਂ ਆਈਡੈਂਟੀਟੀ ਵੱਖਰੀ ਸੀ, ਤੇ ਨਾ ਹੀ ਕੋਈ ਨਾਰਥ ਈਸਟ ਦੀਆਂ ਸਟੇਟਾਂ ਜਿਹੜੀਆਂ ਕਬੀਲਿਆਂ ਵਾਲੇ ਜਿਹੜਾ ਲਾਈਫ ਸਟਾਈਲ ਦੇ ਲੋਕ ਸੀ ਉਹਨਾਂ ਨੂੰ ਵੀ ਅੰਗਰੇਜ਼ਾਂ ਨੇ ਕਿਵੇਂ ਨੇਫਾ ਲਦਾਖ ਤੱਕ ਜਿਹੜਾ ਹੈ ਇਹਨਾਂ ਦੇ ਸਪੁਰਦ ਕੀਤਾ। ਦੱਖਣੀ ਭਾਰਤ ਜਿਨ੍ਹਾਂ ਦਾ ਆਪਣੀ ਸਿਵਲਾਈਜੇਸ਼ਨ, ਡ੍ਰੈਵਿਡਨ ਸਿਵਲਾਈਜੇਸ਼ਨ, ਉਹਨਾਂ ਦੇ ਆਪਣੀਆਂ ਡਾਇਨੈਸਟੀਜ਼, ਕੋਈ ਚੋਲਾ ਡਾਇਨੈਸਟੀ, ਕੋਈ ਦੂਸਰਾ, ਔਰ ਉਹਨਾਂ ਦੀ ਆਪਣੀ ਜ਼ਬਾਨ ਤਾਮਿਲ, ਉਹਨਾਂ ਦਾ ਆਪਣਾ ਲਿਟਰੇਚਰ ਜਿਹੜਾ ਬਿਲਕੁਲ ਜਿਹਦਾ ਕੋਈ ਲਾਗਾ ਦੇਗਾ ਇਹ ਗੰਗਾ ਜਮਨੀ ਤਹਿਜ਼ੀਬ ਨਾਲ ਨਹੀਂ ਸੀ। ਪਰ ਕਿਉਂਕਿ ਇਹ ਸਾਰਾ ਜਿਹੜੀ ਉਹਨਾਂ ਦੀ ਮਦਰਾਸ ਪ੍ਰੈਜ਼ੀਡੈਂਸੀ ਸੀ ਉਹ ਵੀ ਅੰਗਰੇਜ਼ਾਂ ਨੇ ਪਹਿਲਾਂ ਹਥਿਆਈ ਸੀ, ਫਿਰ ਬੰਗਾਲ ਦੇ ਉੱਤੇ ਕਬਜ਼ਾ ਕੀਤਾ ਔਰ ਹੌਲੀ ਹੌਲੀ। ਲੇਕਿਨ ਜੇ ਅਸੀਂ ਇਸ ਸਟੋਰੀ ਨੂੰ ਸ਼ਾਰਟ ਕਰੀਏ ਤੇ ਇਹ ਵੀ ਜਿਹੜੀਆਂ 5 ਰਿਆਸਤਾਂ ਅੱਜ ਨੇ ਭਾਰਤ ਦੇ ਵਿੱਚ ਅੱਡ ਸੂਬਿਆਂ ਦੇ ਰੂਪ ਦੇ ਵਿੱਚ, ਜਿਨ੍ਹਾਂ ਦੀ ਆਪਣੀ ਤਹਿਜ਼ੀਬ ਹੈ, ਆਪਣੀ ਬੋਲੀ ਹੈ, ਆਪਣਾ ਉਹਨਾਂ ਦੀਆਂ ਫੂਡ ਹੈਬਿਟਸ ਨੇ ਔਰ ਆਪਣਾ ਹੀ ਉਹਨਾਂ ਦਾ ਸਭ ਕੁਝ ਹੈ। ਉਹਨਾਂ 'ਚ ਕੋਈ ਕਾਮਨੈਲਿਟੀ ਨਹੀਂ ਹੈ ਗੰਗਾ ਜਮਨਾ ਤਹਿਜ਼ੀਬ ਵਾਲਿਆਂ, ਜਿਨ੍ਹਾਂ 'ਚ ਤਮਿਲਨਾਡੂ ਹੈ, ਜਿਸ ਦੇ ਵਿੱਚ ਕਰਨਾਟਕ ਹੈ, ਜਿਨ੍ਹਾਂ ਦੇ ਵਿੱਚ ਕੇਰਲ ਹੈ, ਜਿਨ੍ਹਾਂ ਦੇ ਵਿੱਚ ਤੇਲੰਗਾਨਾ ਜਿਹੜਾ ਕ੍ਰੀਏਟ ਕੀਤਾ ਔਰ ਜਿਨ੍ਹਾਂ 'ਚ ਆਂਧਰਾ ਪ੍ਰਦੇਸ਼। ਹੁਣ ਇਹ ਸਾਰੇ ਹੀ, ਔਰ ਇਹਨਾਂ 'ਚ ਕਿਉਂਕਿ ਜਿਹੜਾ ਸਭ ਤੋਂ ਓਲਡੈਸਟ ਔਰ ਜਿਹਨਾਂ ਨੂੰ ਆਪਣੀ ਤਹਿਜ਼ੀਬ ਔਰ ਆਪਣੀ ਸਿਵਲਾਈਜੇਸ਼ਨ 'ਤੇ ਮਾਣ ਹੈ ਉਹ ਤਮਿਲ ਲੋਕ ਨੇ, ਜਾਂ ਜਿਹੜਾ ਤਮਿਲਨਾਡੂ, ਇਹ ਕਦੇ ਮਦਰਾਸ ਪ੍ਰੈਜ਼ੀਡੈਂਸੀ ਦੇ ਥੱਲੇ ਹੁੰਦਾ ਸੀ, ਮੈਡਰਾਸ, ਪਰ ਉਹਨਾਂ ਨੇ ਹੀ, ਨਾਡੂ ਦਾ ਮਤਲਬ ਵੀ ਵੈਸੇ ਮੁਲਕ ਹੁੰਦਾ ਹੈ ਕਿ ਤਾਮਿਲਾਂ ਦਾ ਮੁਲਕ। ਲੇਕਿਨ ਕਿਉਂਕਿ ਔਰ ਇੱਕ ਵੱਡਾ ਉਹਨਾਂ ਦੇ ਕੋਲ ਖਿੱਤਾ ਹੈ ਤਮਿਲਨਾਡੂ ਕੋਲ, ਮੇਰੇ ਖਿਆਲ 44 ਜਾਂ 45 MP ਉੱਥੋਂ ਆਉਂਦੇ ਨੇ। ਔਰ ਕਦੇ ਵੀ ਤਮਿਲਨਾਡੂ ਦੇ ਲੋਕਾਂ ਨੇ ਨਾ ਹਿੰਦੀ ਜ਼ਬਾਨ ਨੂੰ ਕਬੂਲਿਆ, ਨਾ ਕਦੇ ਕੋਈ ਇੰਡੀਆ ਦੀ ਜਿਹੜੀ ਸੋ ਕਾਲਡ ਨੈਸ਼ਨਲਿਸਟ ਪਾਰਟੀ ਹੈ ਉਹ ਭਾਵੇਂ ਕਾਂਗਰਸ ਹੋਏ ਜਾਂ BJP ਹੋਏ ਜਾਂ ਕੋਈ ਹੋਰ ਹੋਏ, ਉਹਨਾਂ ਦੇ ਕਦੇ ਉੱਥੇ ਪੈਰ ਨਹੀਂ ਲੱਗੇ। ਉਹਨਾਂ ਦੀ ਹਮੇਸ਼ਾ ਖੇਤਰੀ ਪਾਰਟੀ, ਔਰ ਇਹ ਇੱਕ ਵੱਖਰੀ ਕਹਾਣੀ ਹੈ ਕਿ ਕਿਵੇਂ ਅੰਨਾ ਦੁਰਾਈ ਜਿਹੜਾ 20ਵੀਂ ਸਦੀ ਦੇ ਵਿੱਚ ਹੁੰਦਾ, ਉਹਨੇ ਕਿਵੇਂ ਬ੍ਰਾਹਮਣਵਾਦ ਨੂੰ ਚੈਲੰਜ ਕੀਤਾ ਤਮਿਲਨਾਡੂ 'ਚ, ਕਿਵੇਂ DMK ਦਰਾਵੜ ਮੁਨੇਤਰ ਕਜਗਮ ਨਾਂ ਦੀ ਪਾਰਟੀ, ਭਾਵੇਂ ਉਹਦੀਆਂ ਅੱਗੋਂ ਜਿਹੜੀ ਹੈ ਪਾਰਟੀ ਟੁੱਟੀ ਵੀ ਜਦੋਂ ਇੱਕ ਜੈ ਲਲਿਤਾ ਔਰ ਕਰੁਣਾਨਿਧੀ ਇਹਨਾਂ ਦੀ ਅੱਡ ਲਾਈਨ ਹੁੰਦੀ ਹੈ, ਤੇ ਫਿਰ ਇੱਕ DMK ਬਣਦੀ ਹੈ ਦਰਾਵੜ ਮੁਨੇਤਰ ਕਜਗਮ, ਇੱਕ DMK ਅੰਨਾ ਦੇ ਨਾਂ ਥੱਲੇ, ਕਿਉਂਕਿ ਇਹ ਸਾਰੇ। ਲੇਕਿਨ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਨੈਸ਼ਨਲਿਸਟ ਪਾਰਟੀਆਂ ਨੂੰ, ਉਹ ਭਾਵੇਂ ਕਾਂਗਰਸ ਜਾਂ BJP ਜਾਂ ਦੂਸਰੀਆਂ ਸੀ, ਉਹਨਾਂ ਦੀ ਮਜਬੂਰੀ ਰਹੀ ਕਿ ਉਹ DMK ਹੋਏ ਜਿਹੜੀ ਕਰੁਣਾਨਿਧੀ ਦੀ ਡੈਥ ਤੋਂ ਬਾਅਦ
ਉਹਦਾ ਲੜਕਾ ਸਟਾਲਿਨ ਉਹਨੂੰ ਹੈਡ ਕਰਦਾ ਹੈ ਔਰ ਇਸ ਵੇਲੇ ਉਹ ਸਟਾਲਿਨ ਦੀ ਪਾਰਟੀ ਦੀ ਹਕੂਮਤ ਹੈ ਤਮਿਲਨਾਡੂ ਦੇ ਵਿੱਚ, ਜਾਂ ਜੈਲਲਿਤਾ ਵਾਲੀ ਜਿਹਨੂੰ DMK ਅੰਨਾ ਕਿਹਾ ਜਾਂਦਾ ਹੈ ਉਸ ਦੀ ਹਕੂਮਤ ਹੋਏ। ਸੋ ਸੈਂਟਰ ਦੀਆਂ ਪਾਰਟੀਆਂ 2-3-4 ਸੀਟਾਂ BJP ਨੂੰ ਦੇ ਕੇ ਉਹਦੇ ਨਾਲ ਰਲ ਗਈ, ਜਿਵੇਂ ਜੈਲਲਿਤਾ ਰਲੀ ਹੋਈ ਸੀ ਥੋੜ੍ਹੀ ਬਹੁਤ, ਜਾਂ ਸਟਾਲਿਨ ਜਿਹੜਾ ਉਹ ਇੰਡੀਪੈਂਡੈਂਟਲੀ ਰਨ ਕਰ ਰਿਹਾ। ਲੇਕਿਨ ਇਸ ਗੱਲ ਦਾ ਧਿਆਨ ਰਹੇ ਕਿ ਵੀ ਜਦੋਂ ਇਹ ਭਾਰਤੀ ਯੂਨੀਅਨ ਬਣਦੀ ਹੈ, ਕਨਸਟੀਟਿਊਸ਼ਨ ਬਣਦਾ ਹੈ, ਇੱਕ ਜਿਹੜਾ ਇੱਧਰ ਪੰਜਾਬ ਦੇ ਵਿੱਚ ਸਿੱਖਾਂ ਨੇ, ਸਾਡੀ ਲੀਡਰਸ਼ਿਪ ਨੇ ਜਦੋਂ ਜੁਆਇਨ ਕੀਤਾ ਭਾਰਤੀ ਯੂਨੀਅਨ ਨੂੰ 15 ਅਗਸਤ 1947 ਦੇ ਵਿੱਚ, ਤੇ ਇਸ ਸ਼ਰਤ ਦੇ ਉੱਤੇ ਜਿਹੜੀ ਇਨਰ ਖੁਦ ਮੁਖਤਿਆਰੀ ਦੀ ਤੁਸੀਂ ਗੱਲ ਕੀਤੀ, ਅੰਦਰੂਨੀ ਖੁਦ ਮੁਖਤਿਆਰੀ ਕਿ ਸਾਨੂੰ ਹੋਏਗੀ, ਔਰ ਅੰਦਰੂਨੀ ਖੁਦ ਮੁਖਤਿਆਰੀ ਜਿਸ ਦਾ ਇੱਕ ਡਰਾਫਟ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ 'ਚ ਬਾਅਦ 'ਚ ਨਜ਼ਰ ਆਇਆ, ਪਰ ਉਦੋਂ ਅੰਦਰੂਨੀ ਖੁਦ ਮੁਖਤਿਆਰੀ ਦਾ ਮਤਲਬ ਹੀ ਇਹ ਸੀ ਕਿ ਸੈਂਟਰ ਗੌਰਮੈਂਟ ਦੇ ਕੋਲ ਫੋਰਨ ਅਫੇਅਰਸ, ਵਿਦੇਸ਼ ਮੰਤਰਾਲਾ ਔਰ ਡਿਫੈਂਸ ਵਰਗੇ 2 ਮਹਿਕਮੇ ਰਹਿਣਗੇ, ਬਾਕੀ ਹਰ ਮਾਮਲੇ ਦੇ ਵਿੱਚ ਗਵਰਨ ਕਰਨ ਦਾ ਰਾਈਟ ਜਿਹੜਾ ਹੈ ਉਹ ਸਟੇਟਾਂ ਦੇ ਕੋਲ ਹੋਏਗਾ। ਔਰ ਯੂਨੀਅਨ ਆਫ ਇੰਡੀਆ ਦਾ ਮਤਲਬ ਹੀ ਇਹ ਸੀ ਕਿ ਵੀ ਤੁਸੀਂ ਇੱਕ ਫੈਡਰਲ ਸਟਰਕਚਰ ਦੇ ਵਿੱਚ ਜੁਆਇਨ ਕਰ ਰਹੇ ਹੋ, ਲੇਕਿਨ ਤੁਹਾਡੀ ਆਪਣੀ ਹੋਂਦ, ਤੁਹਾਡੀ ਆਪਣੇ ਸੂਬੇ ਦੇ ਫੈਸਲੇ ਕਰਨ ਦਾ, ਤੁਹਾਡੇ ਬਜਟ ਔਰ ਤੁਹਾਡੇ ਆਪਣੇ ਕੋਲ ਹੋਣਗੇ। ਪਰ ਇਹਨਾਂ 75 ਸਾਲਾਂ ਦੇ ਵਿੱਚ ਅਸੀਂ ਇਹ ਦੇਖਿਆ ਕਿ ਕਿਵੇਂ 100 ਤੋਂ ਜ਼ਿਆਦਾ ਤਰਮੀਮਾਂ, ਅਮੈਂਡਮੈਂਟਸ ਕਨਸਟੀਟਿਊਸ਼ਨ ਦੇ ਵਿੱਚ ਕਰਕੇ ਸਟੇਟਾਂ ਜਿਹੜੀਆਂ ਅੱਜ ਨੇ 29 ਕਿ ਕਿੰਨੀਆਂ ਸਟੇਟਾਂ ਨੇ, ਉਹ ਇਵੇਂ ਬਣ ਗਈਆਂ ਨੇ ਜਿਵੇਂ ਕਿਸੇ ਸੂਬੇ ਦੇ ਵਿੱਚ ਕਿਸੇ ਜ਼ਮਾਨੇ ਦੇ ਵਿੱਚ ਉਹ ਮਿਊਨਿਸਪਲ ਕਮੇਟੀਜ਼ ਹੋਣ, ਉਹਨਾਂ ਦੀ ਕੋਈ ਹੋਂਦ ਨਹੀਂ ਹੈ, ਕਿਉਂਕਿ ਸਾਰੀ ਪਾਵਰ ਸੈਂਟਰ ਨੇ ਆਪਣੇ ਕੋਲ ਯੂਸਰਪ ਕੀਤੀ ਹੈ। ਪਾਣੀਆਂ ਦੇ ਮੁੱਦੇ ਤੇ ਅਸੀਂ ਦੇਖਦੇ ਹਾਂ ਕਿ ਰਾਈਪੇਰੀਅਨ ਰਾਈਟ ਦਾ ਕਾਨੂੰਨ ਸੀ ਕਿ ਭਾਈ ਜਿਹੜਾ ਸੂਬਿਆਂ ਦੇ ਵਿੱਚੋਂ ਦੀ ਦਰਿਆ ਵਗਦੇ ਨੇ ਉਹਨਾਂ ਦੇ ਉੱਤੇ ਉਹਨਾਂ ਦਾ ਹੱਕ ਹੈ, ਪਰ ਕਿਵੇਂ ਪੰਜਾਬ ਦੇ ਦਰਿਆਈ ਪਾਣੀਆਂ ਦੀ ਲੁੱਟ ਲਈ ਪੱਕੇ ਤੌਰ ਤੇ ਉਹਨਾਂ ਨੇ ਆਪਣੇ ਕਨਸਟੀਟਿਊਸ਼ਨ ਨੂੰ ਫਲਾਉਟ ਕਰਕੇ ਉਹਨਾਂ ਨੇ ਪੰਜਾਬ ਰੀਆਰਗੇਨਾਈਜੇਸ਼ਨ ਐਕਟ ਦੀਆਂ ਧਾਰਾਵਾਂ 78, 79, 80 ਦੇ ਥੱਲੇ ਪੰਜਾਬ ਦਾ ਦਰਿਆਈ ਪਾਣੀ ਖੋਇਆ। ਹੁਣ ਜਿਹੜੇ ਮਹਿਕਮੇ ਈਵਨ ਪੋਰਟਫੋਲੀਓ ਇੰਡੀਪੈਂਡੈਂਟਲੀ ਜਿਹੜਾ ਕਨਸਟੀਟਿਊਸ਼ਨ ਨੇ ਸਟੇਟਾਂ ਨੂੰ ਦਿੱਤੇ ਹੋਏ ਸੀ ਐਜੂਕੇਸ਼ਨ ਦੇ ਮਾਮਲੇ 'ਚ, ਅੱਜ ਅਸੀਂ ਦੇਖਦੇ ਹਾਂ ਕਿ ਕਿਵੇਂ ਹਿੰਦੀ ਥੋਪੀ ਜਾ ਰਹੀ ਹੈ, ਕਿਵੇਂ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦਾ ਮਿਸਯੂਜ਼ ਹੋਇਆ, ਕਿਵੇਂ ਉਹਨਾਂ ਨੇ ਜਿਹੜੇ CBSE ਇਹਨਾਂ ਦੇ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਉਹਨਾਂ ਦੇ ਸਿਲੇਬਸ ਲਿਆ ਕੇ ਉਹਨਾਂ ਨੇ ਹੁਣ ਦੂਸਰੇ ਪਾਸੇ ਉਸ ਕਿਸਮ ਦਾ ਵਰਤਾਰਾ, ਈਵਨ ਫੌਜ ਜਿਸ ਦਾ ਕਰੈਕਟਰ ਇੱਕ ਸੈਕੂਲਰ ਢੰਗ ਨਾਲ, ਇੱਕ ਆਪਣੇ ਢੰਗ ਨਾਲ, ਹੁਣ ਇਹ ਅਗਨੀਵੀਰ ਤੇ ਅਗਨੀਪਥ ਦੇ ਨਾਂ ਥੱਲੇ RSS ਦਾ ਕਾਡਰ ਭਰਨ ਦੀ ਲੋੜ। ਔਰ ਸੈਕੰਡਲੀ ਜਿਵੇਂ ਉਹਨਾਂ ਨੇ ਸਟੇਟ ਦੇ ਰਿਸੋਰਸ ਜਿਹੜੇ ਸਟੇਟ ਕੋਲ ਰਾਈਟ ਸੀ ਟੈਕਸਿਸ ਲਾਉਣ ਦੇ, ਜਦੋਂ ਇਹਨਾਂ ਨੇ GST ਕਾਨੂੰਨ ਲਾਗੂ ਕੀਤਾ ਤੇ ਉਹਦਾ ਸੀ ਕਿ ਜੀ ਸਾਰੀਆਂ ਜਿਹੜਾ GST ਹੈ ਉਹ ਸੈਂਟਰ ਕੋਲ ਜਾਏਗਾ, ਉਹ ਫਿਰ ਉੱਥੋਂ ਅੱਧਾ ਸਟੇਟ ਨੂੰ ਦੇਗਾ। ਔਰ ਕਈ ਸਟੇਟਾਂ ਜਿਹੜੀਆਂ ਨੇ ਉਹਨਾਂ ਦਾ 3-3 ਸਾਲ ਦਾ ਪੈਂਡਿੰਗ ਹੈ ਕਿਉਂਕਿ ਉਹਨਾਂ ਨੂੰ ਪੈਸੇ ਦਿੱਤੇ ਨਹੀਂ ਜਾ ਰਹੇ। ਹੁਣ ਇਹਦੇ 'ਚ ਕੀ ਹੋ ਰਿਹਾ, ਕਿਉਂਕਿ ਪਾਵਰ ਸੈਂਟਰ ਦੇ ਕੋਲ, ਸੈਂਟਰ 'ਚ ਹਿੰਦੂਤਵੀ ਹਾਕਮ ਆ ਕੇ ਬੈਠ ਗਏ। ਇਸ ਕੌਨਟੈਕਸਟ ਦੇ ਵਿੱਚ ਹੀ ਜਦੋਂ ਪੰਜਾਬੀ ਸੂਬਾ ਬਣਦਾ ਹੈ ਔਰ ਪਹਿਲਾ ਚੀਫ ਮਿਨਿਸਟਰ ਪੰਜਾਬੀ ਸੂਬੇ ਦਾ ਜਸਟਿਸ ਗੁਰਨਾਮ ਸਿੰਘ ਸੀ, ਉਦੋਂ 9 ਸੂਬਿਆਂ ਦੇ ਵਿੱਚ ਹਕੂਮਤਾਂ ਬਣੀਆਂ ਸੀ ਜਿਹੜੀਆਂ ਕਾਂਗਰਸ ਦੇ ਉਲਟ ਸੀ, ਉਹਨਾਂ ਨੂੰ SVD ਹਕੂਮਤਾਂ ਕਹਿੰਦੇ ਸੀ, ਸੰਯੁਕਤ ਵਿਧਾਇਕ ਦਲ। ਔਰ ਉਹਨਾਂ 9 ਸੂਬਿਆਂ ਦੇ ਵਿੱਚ ਜ਼ਾਹਰ ਹੈ ਤਮਿਲਨਾਡੂ ਵੀ ਪ੍ਰੋਮੀਨੈਂਟ ਸੀ, ਜਿੱਥੇ DMK ਦੀ ਹਕੂਮਤ ਸੀ। ਔਰ ਉਦੋਂ ਵੀ ਇਹ ਮੂਵ ਚੱਲਿਆ ਸੀ, ਇੱਕ ਮੀਟਿੰਗ ਜਸਟਿਸ ਗੁਰਨਾਮ ਸਿੰਘ ਨੇ ਹੀ ਸੱਦੀ ਸੀ ਕਿ ਭਾਈ ਸੈਂਟਰ ਗਵਰਨਮੈਂਟ ਜਿਹੜੀ ਹੈ ਉਹ ਕਨਸਟੀਟਿਊਸ਼ਨ ਨੂੰ ਵੀ ਫਲਾਉਟ ਕਰਕੇ ਸਾਰੀ ਤਾਕਤ ਆਪਣੇ ਹੱਥਾਂ 'ਚ ਲਿਜਾ ਕੇ ਇਹ ਕਨਸਟੀਟਿਊਸ਼ਨ ਫੈਡਰਲ ਦੀ ਥਾਂ ਤੇ ਯੂਨਿਟਰੀ ਬਣਦਾ ਜਾ ਰਿਹਾ ਹੈ। ਔਰ ਇਹਦੇ ਖਿਲਾਫ ਅਸੀਂ ਅੰਦਰੂਨੀ ਖੁਦ ਮੁਖਤਿਆਰੀ ਜਿਹੜੀ ਹੈ ਉਸ ਦੀ ਗੱਲ ਕਰੀਏ। ਲੇਕਿਨ ਉਦੋਂ ਔਰ ਕਰੁਣਾਨਿਧੀ ਜਿਹੜੇ DMK ਦੇ ਲੀਡਰ ਸੀ, ਤਮਿਲਨਾਡੂ ਦਾ ਚੀਫ ਮਿਨਿਸਟਰ, ਉਹ ਤਾਂ ਸਭ ਤੋਂ ਅੱਗੇ ਸੀ। ਔਰ ਉਹਨਾਂ ਜ਼ਮਾਨਿਆਂ 'ਚ ਈਵਨ ਇੰਡੀਅਨ ਸਟੇਟ ਦੇ ਖਿਲਾਫ ਆਜ਼ਾਦ ਤਮਿਲਨਾਡੂ ਦੇਸ਼, ਆਜ਼ਾਦ ਡਰਾਵਿਡ ਦੇਸ਼ ਜਿਹੜਾ DMK ਦੀ, ਉਹ ਡਿਮਾਂਡ ਵੀ ਸਾਹਮਣੇ ਆ ਗਈ ਸੀ। ਪਰ ਓਵਰ ਏ ਪੀਰੀਅਡ ਆਫ ਟਾਈਮ ਕਿਉਂਕਿ ਸਿੱਖ ਤਾਕਤ ਨੂੰ ਅਲਟੀਮੇਟਲੀ, ਔਰ ਜਿਵੇਂ ਮੈਂ ਕਿਹਾ ਵੀ ਚੈਲੰਜ ਸਿੱਖਾਂ ਵੱਲੋਂ ਸੀ, ਸਿੱਖਾਂ ਦੇ ਵੱਲ ਦੇਖ ਕੇ ਤਮਿਲਾਂ ਨੇ ਵੀ ਹੌਸਲਾ ਫੜਿਆ ਕਿ ਭਾਈ ਅਸੀਂ ਆਜ਼ਾਦ ਡ੍ਰੈਵਿਡਨ ਮੁਲਕ ਚਾਹੁੰਦੇ ਹਾਂ। ਪਰ ਓਵਰ ਏ ਪੀਰੀਅਡ ਆਫ ਟਾਈਮ ਸਿੱਖਾਂ ਨਾਲ ਕੀ ਵਾਪਰਿਆ, ਲੇਟ 70s ਤੱਕ ਪਹੁੰਚਦੇ ਆ, ਐਮਰਜੈਂਸੀ ਜਦੋਂ ਇੰਦਰਾ ਗਾਂਧੀ ਨੇ ਲਾਈ, ਸਿੱਖ ਸਭ ਤੋਂ ਪਹਿਲਾਂ ਖਲੋਤੇ
ਔਰ ਖਲੋਤੇ ਰਹੇ 22-23 ਮਹੀਨੇ ਜਦੋਂ ਤੱਕ ਐਮਰਜੈਂਸੀ ਟੁੱਟੀ ਨਹੀਂ। 40,000 ਤੋਂ ਜ਼ਿਆਦਾ ਜਿਹੜੇ ਸਿੱਖਾਂ ਨੇ ਗ੍ਰਿਫਤਾਰੀਆਂ ਦਿੱਤੀਆਂ। ਲੇਕਿਨ 80ਵੇਂ ਅੱਜ ਜਦੋਂ ਸਿੱਖਾਂ ਨੂੰ ਟਾਰਗੇਟ ਕੀਤਾ ਇੰਦਰਾ ਗਾਂਧੀ, ਉਹਨਾਂ ਨੇ ਦੇਖਿਆ ਵੀ ਇਹ ਬਾਕੀ ਸਾਰੀ ਜਿਹੜੀ ਬਗਾਵਤ ਦੀ ਜੜ ਹੈ ਤੇ ਸਿੱਖ ਨੇ। ਇਹਨਾਂ ਵੱਲ ਦੇਖ ਕੇ ਬਾਕੀ ਹੌਸਲਾ ਫੜਦੇ ਨੇ, ਤੇ ਜੇ ਇਹਨਾਂ ਨੂੰ ਹੀ ਚੁੱਪ ਕਰਾ ਦਿੱਤਾ ਜਾਏ, ਔਰ ਅਸੀਂ ਉਸ 'ਚੋਂ ਦੇਖਦੇ ਹਾਂ ਕਿ ਕਿਵੇਂ ਫਿਰ 1980 ਤੋਂ 1984 ਤੱਕ ਪਹੁੰਚਦੇ ਹਾਂ। ਜੂਨ 84 ਘੱਲੂਘਾਰਾ ਔਰ ਨਵੰਬਰ 84 ਔਰ ਲਗਾਤਾਰਤਾ ਨਾਲ ਟੋਟਲ ਵਾਰ ਸਿੱਖਾਂ ਦੇ ਉੱਤੇ ਭਰਪਾ ਕੀਤੀ ਹੋਈ ਹੈ। ਪਰ ਇਹ ਗੁਰੂ ਦੀ ਰਹਿਮਤ ਹੈ ਕਿ ਅੱਜ ਵੀ ਸਿੱਖ ਕੌਮ ਉਹ ਡਾਇਸਪੋਰਾ 'ਚ ਹੁਣ 13 ਮਹੀਨੇ ਦੀ ਕਿਸਾਨ ਲਹਿਰ ਨੇ ਦੱਸਿਆ ਕਿ ਭਾਈ ਇਹ ਮੋਦੀ ਜਿਹੜਾ ਹੈ ਅਜਿੱਤ ਨਹੀਂ ਹੈ, ਇਸ ਨੂੰ ਜਿਹੜਾ ਹੈ ਉਹ ਤਿੰਨੋਂ ਖੇਤੀ ਕਾਨੂੰਨ ਵਾਪਸ ਲੈਣ ਤੇ ਮਜਬੂਰ ਹੋਣਾ ਪਿਆ। ਹੁਣ ਇਹਨਾਂ ਹਾਲਾਤਾਂ ਦੇ ਚੱਲਦਿਆਂ ਦੂਸਰੇ ਪਾਸੇ ਕਿਉਂਕਿ ਹਿੰਦੂਤਵੀ ਏਜੰਡੇ ਵਾਲੇ RSS ਨੂੰ ਪਤਾ ਹੈ ਕਿ ਉਹਨਾਂ ਦੀ ਸਟਰੈਂਥ ਹਿੰਦੂ ਬੈਲਟ 'ਚ ਲਾਈ ਕਰਦੀ ਹੈ। ਜਿਹੜੇ ਨਿਆਣੇ ਵੀ ਜੰਮੀ ਜਾਂਦੇ ਨੇ ਉਹ UP ਹੋਏ, ਮੱਧ ਪ੍ਰਦੇਸ਼ ਹੋਏ, ਬਿਹਾਰ ਹੋਏ, ਰਾਜਸਥਾਨ ਹੋਏ, ਇਹੀ 4-5 ਸੂਬੇ ਨੇ। ਹੁਣ ਜਿਹੜੀਆਂ ਦੱਖਣ ਦੀਆਂ ਸਟੇਟਾਂ ਨੇ ਉਹ ਤਮਿਲਨਾਡੂ, ਕੇਰਲਾ ਔਰ ਤੇਲੰਗਾਨਾ, ਆਂਧਰਾ, ਇਹ ਸਾਰੀਆਂ ਉਹ ਮੈਕਸਿਮਮ ਟੈਕਸ ਵੀ ਦਿੰਦੇ ਨੇ, ਉਹਨਾਂ ਨੇ ਰੈਵਨਿਊ ਵੀ ਜਨਰੇਟ ਕਰਦੇ ਨੇ। ਪਰ ਜਦੋਂ ਇਹ ਸੈਂਟਰ ਉਹਦੀ ਜਿਹੜੀ ਆ ਉਹਨੂੰ ਡਿਵਾਈਡ ਕਰਦੀ ਆ ਉਹ ਆਬਾਦੀ ਦੇ ਲਿਹਾਜ਼ ਨਾਲ, ਸੋ ਉਹਨਾਂ ਦਾ ਬਜਟ ਜਿਹੜਾ ਹੈ ਜਾਂ ਉਹਨਾਂ ਵੱਲੋਂ ਦਿੱਤੇ ਟੈਕਸਿਸ ਦਾ ਵੱਡਾ ਹਿੱਸਾ UP, ਬਿਹਾਰ, ਮੱਧ ਪ੍ਰਦੇਸ਼ ਤੇ ਰਾਜਸਥਾਨ ਖਾ ਜਾਂਦੇ ਨੇ। ਹੁਣ ਇਹਦੇ ਚੱਲਦੇ ਆ ਇੱਕ ਡਿਮਾਂਡ ਲਗਭਗ 2 ਸਾਲ ਪਹਿਲਾਂ ਉੱਠੀ ਸੀ ਕਿ ਦੱਖਣ ਦੀਆਂ ਸਟੇਟਾਂ ਦੀ ਇੱਕ ਅਲੱਗ ਫਾਈਨੈਂਸ਼ੀਅਲ ਯੂਨਿਟ ਬਣਾਈ ਜਾਏ। ਉਹਨਾਂ ਨੇ ਕਿਹਾ ਜੀ ਅਸੀਂ ਉਹਨੂੰ ਇਗਨੋਰ ਕਰਕੇ ਇਹ ਜਿਹੜੀਆਂ ਮੈਂ 5 ਸਟੇਟਾਂ ਦਾ ਨਾਮ ਵਾਰ-ਵਾਰ ਇਹ ਅਸੀਂ ਬਣਾਈ ਹੈ। ਪਰ ਹੁਣ ਗੱਲ ਇਸ ਤੋਂ ਅੱਗੇ ਵੱਧ ਗਈ ਲੱਗਦੀ, ਔਰ ਮੈਂ ਸਮਝਦਾ ਵੀ ਪੰਜਾਬ 'ਚ ਜਿਵੇਂ ਖਾਲਿਸਤਾਨ ਦੀ ਮੰਗ ਦੇ ਨਾਲ ਖਲੋਤੇ ਹੋਏ ਸਰ ਸਿਮਰਨਜੀਤ ਸਿੰਘ ਮਾਨ ਦੀ ਵਿਕਟਰੀ ਸੰਗਰੂਰ 'ਚ ਹੁੰਦੀ ਹੈ, ਔਰ ਪੰਜਾਬ 'ਚ ਜਿਸ ਕਦਰ ਸਿੱਖਾਂ ਦੀ ਆਵਾਜ਼ ਵਾਪਸ ਆਪਣੇ ਆਜ਼ਾਦ ਮੁਲਕ ਵੱਲ ਜਾ ਰਹੀ ਹੈ, ਉਹਨੂੰ ਦੇਖ ਕੇ ਤਮਿਲਨਾਡੂ ਦੇ ਤਮਿਲਾਂ ਨੇ ਵੀ ਹੌਸਲਾ ਫੜਿਆ। ਔਰ ਇਹ ਖਬਰ ਜਿਹੜੀ ਕਿ ਸਾਰੇ ਪਾਸੇ ਛਾਈ ਹੋਈ ਹੈ, ਅਲੀ ਰਾਜਾ ਮਿਸਟਰ A ਰਾਜਾ, ਇਹ ਮਿਨਿਸਟਰ ਵੀ ਰਹੇ DMK ਦੇ ਸੈਂਟਰ ਦੇ ਵਿੱਚ, ਫੈਡਰਲ 'ਚ, ਹੁਣ ਉਹ MP ਨੇ। ਉਹਨਾਂ ਨੇ ਬੀਤੇ ਕੱਲ੍ਹ ਇੱਕ ਉਸ ਫੰਕਸ਼ਨ ਦੇ ਵਿੱਚ ਜਿਹਦੇ 'ਚ ਤਮਿਲਨਾਡੂ ਦਾ ਚੀਫ ਮਿਨਿਸਟਰ ਜਿਹੜਾ ਮਿਸਟਰ ਸਟਾਲਿਨ, ਇਹ ਕਰੁਣਾਨਿਧੀ ਦਾ ਲੜਕਾ ਹੈ, ਉਹ ਵੀ ਬੈਠਾ ਸੀ। ਉਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਸਾਨੂੰ ਤੁਸੀਂ ਅੰਦਰੂਨੀ ਖੁਦ ਮੁਖਤਿਆਰੀ ਦੇ ਦਿਓ, ਇੰਟਰਨਲ ਆਟੋਨਮੀ, ਨਹੀਂ ਤਾਂ ਤੁਸੀਂ ਸਾਨੂੰ ਹੁਣ ਮਜਬੂਰ ਨਾ ਕਰੋ ਕਿ ਅਸੀਂ ਇੱਕ ਆਜ਼ਾਦ ਮੁਲਕ ਤਮਿਲਨਾਡੂ ਦੀ ਮੰਗ ਦੇ ਉੱਤੇ ਵਾਪਸ ਆ ਜਾਈਏ। ਕਿਉਂਕਿ ਉਦੋਂ ਵੀ ਮੰਗ ਉੱਠੀ ਸੀ, ਪਰ ਇੱਕਦਮ ਫਿਰ ਉਹਨਾਂ ਨੇ ਸੈਂਟਰ ਨੇ ਵੀ ਉਹਨਾਂ ਨੂੰ ਕਾਫੀ ਸਹੂਲਤਾਂ ਦੂਜਾ ਤੀਜਾ ਦੇ ਕੇ। ਹੁਣ ਇਹ ਆਪਣੇ ਆਪ ਦੇ ਵਿੱਚ ਇਹ ਇੱਕ ਬਹੁਤ ਪਾਵਰਫੁਲ ਸਟੇਟਮੈਂਟ ਹੈ। ਇਸ ਦਾ ਨੋਟਿਸ ਭਾਰਤੀ ਮੀਡੀਆ ਨੇ ਵੀ ਲਿਆ, ਔਰ ਉਹਦੇ 'ਚ ਉਹਨਾਂ ਨੇ ਜਿਹੜਾ ਬੇਸਿਕ ਕਾਰਨ ਹੀ ਇਹ ਦਿੱਤਾ ਹੈ ਕਿਉਂਕਿ ਉਹਨਾਂ ਨੇ ਕਿਹਾ ਕਿ ਭਾਈ ਦਿੱਲੀ ਨੂੰ ਅਸੀਂ ਅਰਬਾਂ ਰੁਪਈਆਂ ਦਾ ਟੈਕਸ ਦਿੰਦੇ ਹਾਂ, ਜਿਸ ਦੇ ਨਾਲ ਜਿਹੜਾ ਉਹ ਉਹਨਾਂ ਦੀ ਹਕੂਮਤ ਚੱਲਦੀ ਹੈ ਦਿੱਲੀ ਦੀ। ਲੇਕਿਨ ਉਹ ਜਦੋਂ ਬਜਟ ਦੇ ਵਿੱਚ ਮਨੀ ਅਲਾਟ ਕਰਦੇ ਨੇ ਤੇ ਆਬਾਦੀ ਦੇ ਲਿਹਾਜ਼ ਨਾਲ ਉਹ ਸਾਰੀ ਜਿਹੜੀ ਹੈ ਉਹ ਹਿੰਦੀ ਬੈਲਟ ਨੂੰ ਚਲੀ ਜਾਂਦੀ ਹੈ, ਤੇ ਇਸ ਲਈ ਜਿਹੜੀ ਸਾਡੀ ਸਾਊਥ ਬੈਲਟ ਦੇ ਨਾਗਰਿਕਾਂ ਦੀ ਕਮਾਈ ਹੈ ਉਹ ਹਿੰਦੀ ਬੈਲਟ ਦੇ ਲੋਕ ਖਾ ਰਹੇ ਨੇ। ਇਸ ਲਈ ਸਾਡੀ GDP ਨੂੰ ਭਾਰੀ ਸੱਟ ਲੱਗ ਰਹੀ ਹੈ, ਔਰ ਉਹਨਾਂ ਦੀ ਵੀ ਇਹੀ ਮੰਗ ਹੈ ਕਿ ਭਾਈ ਸਾਨੂੰ ਅੰਦਰੂਨੀ ਖੁਦ ਮੁਖਤਿਆਰੀ ਦਿਓ, ਡਿਫੈਂਸ ਔਰ ਐਕਸਟਰਨਲ ਅਫੇਅਰਸ ਰੱਖ ਕੇ, ਬਾਕੀ ਨਹੀਂ ਤਾਂ ਅਸੀਂ ਆਜ਼ਾਦ ਦੇਸ਼। ਔਰ NDTV ਨੇ ਵੀ ਇਸ ਦੀ ਹੈਡਲਾਈਨ ਇਹ ਦਿੱਤੀ ਹੈ, DMK MP A ਰਾਜਾ has urged the centre not to force DMK to revive the demand for separate Tamil Nadu by denying its state autonomy, ਕਿ ਸਾਡੀ ਸਟੇਟ ਆਟੋਨਮੀ ਸਾਨੂੰ ਡਿਨਾਈ ਨਾ ਕਰੋ, ਉਹ ਦਿਓ, ਅਦਰਵਾਈਜ਼ ਅਸੀਂ ਆਜ਼ਾਦ ਮੁਲਕ ਮੰਗਾਂਗੇ ਤਮਿਲਨਾਡੂ। ਸੋ ਅਸੀਂ ਸਮਝਦੇ ਹਾਂ ਕਿ ਆਲਰੇਡੀ ਜਿਸ ਨੂੰ ਜਿਵੇਂ ਅਸੀਂ ਅਕਸਰ ਇਹ ਕਹਿੰਦੇ ਹਾਂ ਕਿ ਭਾਰਤ ਇੱਕ ਆਰਟੀਫਿਸ਼ੀਅਲ ਯੂਨੀਅਨ ਹੈ, ਜਿਵੇਂ ਸੋਵੀਅਤ ਯੂਨੀਅਨ ਦੇ 15 ਟੁਕੜੇ ਹੋਏ, ਜਿਵੇਂ ਯੂਗੋਸਲਾਵੀਆ ਦੇ 7 ਟੁਕੜੇ ਹੋਏ, ਭਾਰਤ ਦੇ ਵੀ ਇਵੇਂ ਹੀ 15 ਤੋਂ ਜ਼ਿਆਦਾ ਟੁਕੜੇ ਹੋਣੇ ਨੇ। ਔਰ ਆਲਰੇਡੀ ਖਾਲਿਸਤਾਨ ਦੇ ਝੰਡਾ ਬੁਲੰਦ ਤੋਂ ਬਾਅਦ ਜ਼ਾਹਰ ਹੈ ਕਸ਼ਮੀਰ ਤਾਂ ਆਪਣੀ ਸਟਰਗਲ ਲੜ ਹੀ ਰਹੇ ਨੇ, ਨਾਗੇ ਵੀ ਆਜ਼ਾਦ ਨਾਗਾਲੈਂਡ ਦੇ ਲਈ ਲੜ ਰਹੇ ਨੇ। ਤਮਿਲਨਾਡੂ ਨੇ ਵੀ ਇਹ ਝੰਡਾ ਭਾਵੇਂ ਅਜੇ ਪੂਰਾ ਅਸਮਾਨਾਂ ਵੱਲ ਨਹੀਂ ਚੁੱਕਿਆ, ਐਂ ਚੁੱਕ ਕੇ ਐਂ ਰੱਖਤਾ ਥੱਲੇ ਕਿ ਜੀ ਅਸੀਂ ਹੁਣ ਖੜਾ ਕਰ ਦੇਣਾ। ਸੋ ਇਹ ਦੱਸ ਰਿਹਾ ਕਿ ਭਾਰਤ ਵੀ ਸੋਵੀਅਤ ਯੂਨੀਅਨ ਔਰ ਯੂਗੋਸਲਾਵੀਆ ਦੇ ਰਸਤੇ ਤੇ ਹੀ
ਜਿਹੜਾ ਟੁੱਟਣ ਜਾ ਰਿਹਾ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣਾ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।